ਭਾਈ ਗਜਿੰਦਰ ਸਿੰਘ ਦੇ ਜੀਵਨ ਨੂੰ ਜਾਣਦੇ ਹਾਂ। ਅਸੀਂ ਵੀ ਉਹਨਾਂ ਦੇ ਨਾਲ ਰਹੇ ਹਾਂ, ਲੰਮਾ ਸਮਾਂ ਰਹੇ ਹਾਂ, 40 ਸਾਲ ਉਹਨਾਂ ਦੇ ਨਾਲ ਬਿਤਾਏ ਨੇ। ਉਹ ਖਾਲਸਾ ਪੰਥ ਦੇ ਸੇਵਕ ਬਣ ਚੁੱਕੇ ਸੀ ਔਰ ਤੁਹਾਡਾ ਸਾਰਿਆਂ ਦਾ ਇੱਥੇ ਆਉਣਾ ਇਹ ਗੱਲ ਦਰਸਾਉਂਦਾ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਹਰ ਅੱਖ ਨਮ ਹੋਈ। ਆਪਣੇ 73 ਵਰੇ ਪੂਰੇ ਕਰਕੇ 3 ਜੁਲਾਈ ਸਵੇਰ ਨੂੰ ਲਾਹੌਰ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੇ ਆਪਣੇ ਸਵਾਸ ਪੂਰੇ ਕੀਤੇ ਨੇ। ਉਹਨਾਂ ਦੇ ਲਈ ਮਾਤਾ ਦਾ ਰੋਲ, ਮਾਤਾ ਦੀ ਭੂਮਿਕਾ ਬਹੁਤ ਅਹਿਮ ਸੀ। ਉਹਨਾਂ ਨੇ ਜੋ ਕੁਝ ਜਿਹੜੀ ਗੁੜਤੀ ਉਹਨਾਂ ਨੂੰ ਮਾਤਾ ਤੋਂ ਮਿਲੀ ਹੈ ਉਸ ਨੇ ਹੀ ਉਹਨਾਂ ਨੂੰ ਪੰਥਕ ਸਫ਼ਰ ਤੇ ਤੋਰਿਆ ਔਰ ਉਹ ਆਪਣੀਆਂ ਲਿਖਤਾਂ ਬੋਲਣਾ ਦੇ ਵਿੱਚ ਭੰਡਾਰ ਛੱਡ ਗਏ ਨੇ ਸਾਡੇ ਸਾਰਿਆਂ ਲਈ। ਉਹ ਇਕੱਲੇ ਦਲ ਖਾਲਸਾ ਲਈ ਨਹੀਂ ਹੈ, ਸਾਡੇ ਨੌਜਵਾਨਾਂ ਲਈ, ਸਾਰਿਆਂ ਲਈ ਹੈ। ਜਿਹੜਾ ਵੀ ਉਹਦੇ ਤੋਂ ਸੇਧ ਲੈ ਸਕਦਾ ਹੈ, ਕੁਝ ਸਿੱਖ ਸਕਦਾ ਹੈ, ਕੋਈ ਤਜਰਬਾ ਖੱਟ ਸਕਦਾ ਹੈ, ਉੱਥੋਂ ਲੈ ਸਕਦਾ ਹੈ। ਔਰ ਇਹੀ ਸਾਡਾ ਉਹ ਵੱਡਮੁੱਲਾ ਖਜ਼ਾਨਾ ਸਾਡੇ ਲਈ ਛੱਡ ਕੇ ਗਏ। ਡੇਰਾ ਬਸੀ ਜਦੋਂ ਕਾਂਗਰਸ ਕੈਂਡੀਡੇਟ ਦੀ ਕੰਪੇਨ ਦੇ ਲਈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ ਹੈ ਤੇ ਉਹਨਾਂ ਨੇ ਉਹਦੇ ਸਾਹਮਣੇ ਖੜੇ ਹੋ ਕੇ ਸਿੱਖ ਹੋਮਲੈਂਡ ਦੇ ਉਹਦੇ ਮੂੰਹ ਤੇ ਪਰਚੇ ਸੁੱਟੇ ਸੀ। ਉਹਨਾਂ ਦੀ ਗ੍ਰਿਫਤਾਰੀ ਵੀ ਹੋਈ, ਬਾਅਦ 'ਚ ਉਹਨਾਂ ਨੂੰ ਰਿਹਾ ਵੀ ਕੀਤਾ ਗਿਆ। ਬਸ ਉਹਨਾਂ ਦਾ ਉਹ ਆਗਾਜ਼ ਸੀਗਾ। ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਹੋਇਆ, ਉਹਨਾਂ ਨੂੰ ਉਹਦੇ ਤੇ ਤਸ਼ੱਦਦ ਵੀ ਸਹਿਣਾ ਪਿਆ ਪੁਲਿਸ ਦਾ। ਉਹ ਲਿਖਦੇ ਨੇ ਕਿ ਉਸ ਤਸ਼ੱਦਦ ਨੇ ਮੇਰੇ ਅੰਦਰ ਕਵੀ ਨੂੰ ਜਨਮ ਦਿੱਤਾ। ਫਿਰ ਉਹਨਾਂ ਦੀ ਕਵਿਤਾਵਾਂ ਦੀ ਪਹਿਲਾ ਸੰਗ੍ਰਹਿ ਆਇਆ, ਸਰਕਾਰ ਨੇ ਉਹਦੇ ਤੇ ਪਾਬੰਦੀ ਲਾਤੀ। 74 ਦੇ ਵਿੱਚ 5 ਤੀਰ ਹੋਰ। ਫਿਰ 75 'ਚ ਐਮਰਜੈਂਸੀ ਆਈ, ਉਹਦੇ 'ਚ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸਿੱਖਿਆ ਵਿਭਾਗ 'ਚ ਨੌਕਰੀ ਕਰਦੇ ਸੀ। 13 ਸਾਲ 4 ਮਹੀਨੇ ਇਹਨਾਂ ਨੇ ਜੇਲ੍ਹ ਕੱਟੀ ਤੇ ਜਿਸ ਦਿਨ ਇਹ ਰਿਹਾ ਹੁੰਦੇ ਨੇ, ਮੇਰੇ ਖਿਆਲ ਹੈ ਨਵੰਬਰ 1994 ਸੀ ਉਸ ਦਿਨ, ਮੈਂ ਤੇ ਵਧਾਵਾ ਸਿੰਘ ਬੱਬਰ ਅਸੀਂ ਇਹਨਾਂ ਨੂੰ ਜੇਲ੍ਹ ਦੇ ਬਾਹਰ ਲੈਣ ਵੀ ਗਏ ਸੀ। 1984 ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ 9 ਸਿੰਘ ਸੀ ਉਹਨਾਂ ਨੇ ਜਿਹੜੀ ਹਾਈਜੈਕਿੰਗ ਕੀਤੀ ਸੀ ਉਹ ਵੀ ਨਾਲ ਸੀ। ਸੋ ਇਹ 14 ਜਾਣੇ ਸੀ, ਪਰ 14 ਵਿੱਚੋਂ 2 ਬਰੀ ਕਰ ਦਿੱਤੇ ਗਏ ਸੀ ਪਹਿਲਾਂ, ਹੁਣ ਇਹ 12 ਸੀ। ਗੁਰੂ ਰਾਮਦਾਸ ਜੀ ਦੇ ਪਵਿੱਤਰ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੇਦਾਗ ਅਤੇ ਬੇਵਤਨਾ ਸਿੱਖ ਭਾਈ ਗਜਿੰਦਰ ਸਿੰਘ ਦੀ ਯਾਦ ਦੇ ਵਿੱਚ ਸਮੂਹ ਸੰਗਤਾਂ ਜੁੜੀਆਂ ਨੇ। ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਗਜ਼ਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਅਕਾਲ ਤਖਤ ਸਾਹਿਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇ ਪਰਿਵਾਰਕ ਮੈਂਬਰ ਭਾਈ ਜਸਪੀਰ ਸਿੰਘ, ਭਾਈ ਈਸ਼ਰ ਸਿੰਘ, ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਸ਼ੀਲ ਜੀਵਨ ਦੇ ਸਾਥੀ ਭਾਈ ਦਲਜੀਤ ਸਿੰਘ, ਭਾਈ ਨਰੈਣ ਸਿੰਘ, ਭਾਈ ਜੈਪ ਸਿੰਘ, ਬਹੁਤ ਸਾਰੇ ਸੱਜਣ ਇੱਥੇ ਬੈਠੇ ਨੇ। ਸਰਦਾਰ ਪਰਮਜੀਤ ਸਿੰਘ ਸਰਨਾ ਵੀ ਉਹਨਾਂ ਨੂੰ ਅਕਸਰ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਮਿਲ ਕੇ ਆਇਆ ਕਰਦੇ ਸੀ। ਇਹ ਸਾਰੇ ਹੀ ਮੇਰੇ ਤੋਂ ਵੱਧ ਭਾਈ ਗਜਿੰਦਰ ਸਿੰਘ ਦੇ ਜੀਵਨ ਨੂੰ ਜਾਣਦੇ ਹਾਂ। ਅਸੀਂ ਵੀ ਉਹਨਾਂ ਦੇ ਨਾਲ ਰਹੇ ਹਾਂ, ਲੰਮਾ ਸਮਾਂ ਰਹੇ ਹਾਂ, 40 ਸਾਲ ਉਹਨਾਂ ਦੇ ਨਾਲ ਬਿਤਾਏ ਨੇ। ਮੈਂ ਉਹਨਾਂ ਦੀਆਂ ਚੰਦ ਲਾਈਨਾਂ ਜਿਹੜੀਆਂ ਉਹਨਾਂ ਨੇ ਬਹੁਤ ਥੋੜ੍ਹੇ ਦਿਨ ਪਹਿਲਾਂ ਹੀ ਲਿਖੀਆਂ ਸੀ ਕਿ ਮੈਂ ਪੌਣ ਆਜ਼ਾਦ ਹਾਂ, ਮੈਂ ਸਭ ਦਾ ਹਾਂ, ਸਭ ਮੇਰੇ ਨੇ। ਤੁਹਾਡੇ ਸਾਰਿਆਂ ਦੀ ਇੱਥੇ ਮੌਜੂਦਗੀ ਉਹਨਾਂ ਸ਼ਬਦਾਂ ਦੇ ਉੱਤੇ ਮੋਹਰ ਲਾਉਂਦੀ ਹੈ ਕਿ ਉਹ ਸਭ ਦੇ ਸੀ ਤੇ ਸਭ ਉਸ ਦੇ ਨੇ। ਉਹ ਜਥੇਬੰਦੀ ਤੋਂ ਬਹੁਤ ਉੱਪਰ ਜਾ ਚੁੱਕੇ ਸੀ। ਉਹ ਖਾਲਸਾ ਪੰਥ ਦੇ ਸੇਵਕ ਬਣ ਚੁੱਕੇ ਸੀ ਔਰ ਤੁਹਾਡਾ ਸਾਰਿਆਂ ਦਾ ਇੱਥੇ ਆਉਣਾ ਇਹ ਗੱਲ ਦਰਸਾਉਂਦਾ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਹਰ ਅੱਖ ਨਮ ਹੋਈ। ਬਹੁਤ ਸਤਿਕਾਰ ਉਹਨਾਂ ਨੂੰ ਮਿਲਿਆ ਪੰਥ ਵੱਲੋਂ, ਜਥੇਬੰਦੀਆਂ ਵੱਲੋਂ, ਆਗੂਆਂ ਵੱਲੋਂ। ਉਹਨਾਂ ਦਾ ਜੀਵਨ ਉਹ ਆਪਣੇ 73 ਵਰੇ ਪੂਰੇ ਕਰਕੇ
3 ਜੁਲਾਈ ਸਵੇਰ ਨੂੰ ਲਾਹੌਰ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੇ ਆਪਣੇ ਸਵਾਸ ਪੂਰੇ ਕੀਤੇ ਨੇ। ਉਸ ਦਿਨ ਸਵੇਰੇ ਉਹਨਾਂ ਨੂੰ, ਵੈਸੇ ਤਾਂ ਉਹ 28 ਜੂਨ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ ਤੇ 1 ਜੁਲਾਈ ਤੱਕ ਉਹ ICU ਚੋਂ ਬਾਹਰ ਆ ਗਏ ਸੀ, ਤਾਂ ਰਿਕਵਰ ਵੀ ਕਰਨ ਲੱਗ ਪਏ ਸੀ। ਮੇਰੀ 1 ਤਰੀਕ ਦੁਪਹਿਰ ਨੂੰ ਉਹਨਾਂ ਦੇ ਨਾਲ 10 ਮਿੰਟ ਲਈ ਗੱਲ ਹੁੰਦੀ ਹੈ ਔਰ ਉਹਨਾਂ ਦੀ ਆਵਾਜ਼ ਠੀਕ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਆਵਾਜ਼ ਤੋਂ ਨਹੀਂ ਲੱਗਦਾ ਕਿ ਤੁਸੀਂ ਹਸਪੀਟਲ ਦੇ ਬੈੱਡ 'ਤੇ ਹੋ, ਬਟ ਉਹ ਕਹਿੰਦੇ ਕਿ ਮੇਰੀ ਆਰਟਰੀ ਜਿਹੜੀ ਹੈ 90% ਬਲੌਕ ਹੋ ਚੁੱਕੀ ਹੈ ਅਤੇ ਡਾਕਟਰਸ ਨੇ ਮੈਨੂੰ ਕਿਹਾ ਕਿ ਬਾਈਪਾਸ ਸਰਜਰੀ ਕਰਵਾ ਲਓ। ਪਰ ਮੈਂ ਉਹਨਾਂ ਨੂੰ ਨਾ ਕਰ ਦਿੱਤੀ ਹੈ ਵੀ ਮੇਰਾ ਸਰੀਰ ਹੁਣ ਅਫੋਰਡ ਨਹੀਂ ਕਰਦਾ, ਮੈਂ ਹੁਣ ਬੈੱਡ 'ਤੇ ਨਹੀਂ ਪੈਣਾ। ਅਤੇ ਕਹਿੰਦੇ ਵੀ ਫਿਕਰ ਨਾ ਕਰਨਾ, ਮੈਂ ਆਪਣੇ ਅਗਲੇ ਸਫ਼ਰ ਦੀ ਤਿਆਰੀ ਤੇ। ਸੋ ਉਹ ਆਪਣੇ ਆਪ ਨੂੰ ਉਹਨਾਂ ਨੇ ਤਿਆਰ ਕਰ ਲਿਆ ਸੀ। ਫਿਰ ਠੀਕ ਰਹੇ ਨੇ 2 ਦਿਨ। 3 ਤਰੀਕ ਸਵੇਰੇ ਉਹਨਾਂ ਨੇ ਜਿਹੜਾ ਉੱਥੇ ਅਟੈਂਡੈਂਟ ਸੀ, ਉਹਨਾਂ ਦੇ ਗਾਰਡ ਸੀਗੇ, ਉਹਨਾਂ ਨੂੰ ਕਿਹਾ ਕਿ ਮੈਨੂੰ ਬਾਥਰੂਮ ਲੈ ਕੇ ਜਾਓ। ਉਹ ਬਾਥਰੂਮ ਫੜ ਕੇ ਲੈ ਗਏ ਨੇ, ਵਾਪਸ ਆਏ ਨੇ ਬੈੱਡ 'ਤੇ। ਫਿਰ ਉਸ ਤੋਂ ਬਾਅਦ ਸਾਹ ਬਹੁਤ ਚੜ੍ਹਿਆ ਨੇ, ਬਸ ਅੱਖਾਂ ਖੁੱਲੀਆਂ ਰਹਿ ਗਈਆਂ ਅਤੇ ਸਾਹ ਬੰਦ ਹੋ ਗਿਆ। ਬਸ ਉਹ ਲਾਸਟ ਸੀ। ਡਾਕਟਰਸ ਨੇ ਕੋਸ਼ਿਸ਼ ਕੀਤੀ ਵੈਂਟੀਲੇਟਰ 'ਤੇ ਪਾ ਕੇ, ਪਰ ਨਹੀਂ, ਸਾਨੂੰ ਨਹੀਂ ਦੱਸਿਆ ਗਿਆ। ਉਸ ਤੋਂ ਬਾਅਦ ਸਾਰੇ ਫੋਨ ਉਹਨਾਂ ਦੇ ਅਟੈਂਡੈਂਟਸ ਦੇ, ਗਾਰਡਸ ਦੇ ਬੰਦ ਕਰ ਦਿੱਤੇ ਗਏ। ਬੇਟੀ ਨੂੰ ਮੈਸੇਜ ਲਗਾ ਦਿੱਤਾ ਗਿਆ ਕਿ ਫੌਰਨ ਪਹੁੰਚੋ। ਬੇਟੀ 4 ਤਰੀਕ ਸਵੇਰੇ ਉਹਨਾਂ ਦੇ ਕੋਲ ਪਹੁੰਚਦੀ ਹੈ। ਤਦ ਤੱਕ ਉਹ 3 ਤਰੀਕ ਸਵੇਰ ਦੇ ਜਾ ਚੁੱਕੇ ਸੀ। ਉਹਨਾਂ ਨੂੰ, ਬੇਟੀ ਨੂੰ ਸਿੱਧਾ ਮੋਰਚਰੀ ਦੇ ਵਿੱਚ ਲੈ ਕੇ ਗਏ ਨੇ, ਉੱਥੇ ਉਹਨਾਂ ਦੇ ਦਰਸ਼ਨ ਕਰਾਏ ਨੇ ਅਤੇ ਫਿਰ 4 ਤਰੀਕ ਸ਼ਾਮ ਨੂੰ ਨਨਕਾਣਾ ਸਾਹਿਬ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। 4 ਤਰੀਕ ਸ਼ਾਮ ਨੂੰ। ਅਤੇ ਸੰਸਕਾਰ ਤੋਂ ਬਾਅਦ ਹੀ ਬੇਟੀ ਨੂੰ ਕਿਹਾ ਗਿਆ ਕਿ ਜਥੇਬੰਦੀ ਨੂੰ ਇਤਲਾ ਕਰ ਦਿਓ। ਸੋ ਸੰਸਕਾਰ ਤੋਂ ਬਾਅਦ ਹੀ ਸਾਨੂੰ ਉਹਨਾਂ ਦੇ ਜਾਣ ਦਾ ਪਤਾ ਲੱਗਾ। ਪਰ ਜਦੋਂ 3 ਤਰੀਕ ਸਾਨੂੰ ਬੇਟੀ ਦਾ ਸੁਨੇਹਾ ਦਿੱਤਾ ਗਿਆ ਔਰ ਫੋਨ ਸਾਰੇ ਬੰਦ ਕਰਾ ਦਿੱਤੇ ਗਏ ਸਖਤੀ ਨਾਲ, ਅਤੇ ਸਾਜਾਂ ਨੇ ਸਮਝ ਸਾਨੂੰ ਲੱਗ ਗਈ ਸੀ ਕਿ ਭਾਣਾ ਵਾਪਰ ਗਿਆ। ਬੜਾ ਲੰਬਾ ਜੀਵਨ ਹੈ ਉਹਨਾਂ ਦਾ, 73 ਵਰ੍ਹੇ ਦੇ ਜੀਵਨ 'ਤੇ ਗਏ ਨੇ, ਪਰ 53 ਵਰ੍ਹੇ ਉਹਨਾਂ ਨੇ ਸਿੱਖ ਸੰਘਰਸ਼ ਦੇ ਲੇਖੇ ਲਾਏ ਨੇ। ਉਹ ਅਕਸਰ ਲਿਖਿਆ ਕਰਦੇ ਸੀ ਕਿ ਮੈਂ, ਆਪਣੀ ਕਵਿਤਾਵਾਂ 'ਚ ਵੀ ਲਿਖਦੇ ਨੇ ਕਿ ਮੈਂ ਲੜਨ ਦੀ ਜਾਚ ਆਪਣੀ ਮਾਂ ਦੇ ਪੇਟ 'ਚੋਂ ਸਿੱਖੀ ਹੈ। ਉਹਨਾਂ ਦੇ ਲਈ ਮਾਤਾ ਦਾ ਰੋਲ, ਮਾਤਾ ਦੀ ਭੂਮਿਕਾ ਬਹੁਤ ਅਹਿਮ ਸੀ। ਉਹਨਾਂ ਨੇ ਜੋ ਕੁਝ, ਜਿਹੜੀ ਗੁੜਤੀ ਉਹਨਾਂ ਨੂੰ ਮਾਤਾ ਤੋਂ ਮਿਲੀ ਹੈ, ਉਸ ਨੇ ਹੀ ਉਹਨਾਂ ਨੂੰ ਪੰਥਕ ਸਫ਼ਰ 'ਤੇ ਤੋਰਿਆ। ਉਸ ਤੋਂ ਬਾਅਦ ਸਰਦਾਰ ਕਪੂਰ ਸਿੰਘ ਦੀ ਉਹਨਾਂ ਨੇ ਸੰਗਤ ਕੀਤੀ ਹੈ ਔਰ ਉਹਨਾਂ ਦਾ ਥਾਪੜਾ ਲੈ ਕੇ ਹੀ ਆਪਣਾ ਜਿਹੜਾ ਸੰਘਰਸ਼ਮਈ ਜੀਵਨ ਹੈ ਉਹ ਬਿਤਾਇਆ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਹੁਕਮਰਾਨਾਂ ਦੇ ਖਿਲਾਫ ਖੜਾ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸੰਘਰਸ਼ੀ ਜੀਵਨ ਅਮਲੀ ਰੂਪ ਦੇ ਵਿੱਚ 1971 ਤੋਂ ਸ਼ੁਰੂ ਕੀਤਾ, ਜਦੋਂ ਬਸੀ ਪਠਾਣਾ, ਡੇਰਾ ਬਸੀ ਦੇ ਵਿੱਚ ਡੇਰਾ ਬਸੀ ਜਦੋਂ ਕਾਂਗਰਸ ਕੈਂਡੀਡੇਟ ਦੀ ਕੰਪੇਨ ਦੇ ਲਈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ ਹੈ ਅਤੇ ਉਹਨਾਂ ਨੇ ਉਹਦੇ ਸਾਹਮਣੇ ਖੜੇ ਹੋ ਕੇ ਸਿੱਖ ਹੋਮਲੈਂਡ ਦੇ ਉਹਦੇ ਮੂੰਹ 'ਤੇ ਪਰਚੇ ਸੁੱਟੇ ਸੀ। ਉਹਨਾਂ ਦੀ ਗ੍ਰਿਫਤਾਰੀ ਵੀ ਹੋਈ, ਬਾਅਦ 'ਚ ਉਹਨਾਂ ਨੂੰ ਰਿਹਾ ਵੀ ਕੀਤਾ ਗਿਆ। ਬਸ ਉਹਨਾਂ ਦਾ ਉਹ ਆਗਾਜ਼ ਸੀਗਾ। ਫਿਰ ਉਹਨਾਂ ਨੇ, ਜਦੋਂ ਉਹਨਾਂ ਨੂੰ ਗ੍ਰਿਫਤਾਰ ਹੋਇਆ, ਉਹਨਾਂ ਨੂੰ ਉਹਦੇ 'ਤੇ ਤਸ਼ੱਦਦ ਵੀ ਸਹਿਣਾ ਪਿਆ ਪੁਲਿਸ ਦਾ। ਉਹ ਲਿਖਦੇ ਨੇ ਕਿ ਉਸ ਤਸ਼ੱਦਦ ਨੇ ਮੇਰੇ ਅੰਦਰ ਕਵੀ ਨੂੰ ਜਨਮ ਦਿੱਤਾ। ਫਿਰ ਉਹਨਾਂ ਦੀ ਕਵਿਤਾਵਾਂ ਦੀ ਪਹਿਲਾ ਸੰਗ੍ਰਹਿ ਆਇਆ, ਸਰਕਾਰ ਨੇ ਉਹਦੇ 'ਤੇ ਪਾਬੰਦੀ ਲਾ ਦਿੱਤੀ। 74 ਦੇ ਵਿੱਚ 5 ਤੀਰ ਹੋਰ। ਫਿਰ 75 'ਚ ਐਮਰਜੈਂਸੀ ਆਈ, ਉਹਦੇ 'ਚ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸਿੱਖਿਆ ਵਿਭਾਗ 'ਚ ਨੌਕਰੀ ਕਰਦੇ ਸੀ। ਫਿਰ 78 ਦਾ ਵਾਕਿਆ ਆਉਂਦਾ। 78 ਦੇ ਵਾਕਿਆ ਤੱਕ ਪਹੁੰਚਦੇ ਨਿਰੰਕਾਰੀ ਕਾਂਡ ਜਦੋਂ ਹੋਇਆ, ਉਸ ਤੋਂ ਬਾਅਦ ਉਹਨਾਂ ਦੀ ਸੰਗਤ ਜਿਹੜੀ ਹੈ
ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨਾਲ ਹੁੰਦੀ ਹੈ। ਮਾਨ ਸਾਹਿਬ ਦੇ ਪਿਤਾ ਜੀ ਜਿਹੜੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਬੜੀ ਨੇੜਤਾ ਸੀ। ਸਰਦਾਰ ਕਪੂਰ ਸਿੰਘ, ਡਾਕਟਰ ਜਗਜੀਤ ਸਿੰਘ ਚੌਹਾਨ, ਇਹ ਸਾਰਿਆਂ ਦੇ ਨਾਲ ਉਹਨਾਂ ਦੀ ਨੇੜਤਾ ਰਹੀ। ਜਥੇਦਾਰ ਕੁਲਦੀਪ ਸਿੰਘ ਵਡਾਲਾ, ਇਹ ਉਸ ਵੇਲੇ ਜਿਹੜੇ ਅਕਾਲੀ ਆਗੂ ਸੀ, ਉਹਨਾਂ ਦੇ ਨਾਲ ਵੀ ਉਹਨਾਂ ਦੀ ਨੇੜਤਾ ਰਹੀ। ਔਰ ਗੁਰਚਰਨ ਸਿੰਘ ਟੌੜਾ। ਉਸ ਤੋਂ ਬਾਅਦ ਉਹਨਾਂ ਨੇ 78 ਤੋਂ ਬਾਅਦ ਸਰਦਾਰ ਕਪੂਰ ਸਿੰਘ ਦੇ ਥਾਪੜੇ ਦੇ ਨਾਲ ਹੀ ਭਾਈ ਹਰਸਿਮਰਨ ਸਿੰਘ ਤੇ ਸਤਨਾਮ ਸਿੰਘ ਤੇ ਹੋਰ ਸਿੰਘਾਂ ਨੂੰ ਨਾਲ ਲੈ ਕੇ ਦਲ ਖਾਲਸਾ ਦੀ ਸਿਰਜਣਾ ਕੀਤੀ। 1978 ਦਾ ਬਣਿਆ ਦਲ ਖਾਲਸਾ ਅੱਜ ਉਹਨਾਂ ਦੀ ਅਗਵਾਈ ਵਿੱਚ ਅੱਜ ਤੱਕ ਕੌਮ ਦੀ ਸੇਵਾ ਦੇ ਵਿੱਚ ਹਾਜ਼ਰ ਹੈ। 78 ਦੇ ਵਾਕਿਆ ਤੋਂ ਬਾਅਦ 81 ਚ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦਾ ਐਲਾਨ ਕਰਦੀ ਹੈ ਸਰਕਾਰ, ਛਾਪੇ ਵੱਜਦੇ ਨੇ। ਚੰਦੋ ਕਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੀ ਜਾਂਦੀ ਹੈ। ਸੰਤ ਆਪਣੀ ਗ੍ਰਿਫਤਾਰੀ ਦੇਣ ਲਈ ਤਿਆਰ ਹੁੰਦੇ ਨੇ ਤੇ ਇਹਨਾਂ ਚੋਂ ਕੁਝ ਸਿੰਘ ਗਏ ਨੇ ਚੌਂਕ ਮਹਿਤੇ, ਉਹਨਾਂ ਨੂੰ ਮਿਲੇ ਨੇ ਔਰ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨਾਲ ਇੱਕ ਕਮਿਟਮੈਂਟ ਕਰਕੇ ਆਏ ਸੀ ਕਿ ਅਗਰ ਸਰਕਾਰ ਤੁਹਾਨੂੰ ਨਜਾਇਜ਼ ਪਰਚੇ 'ਚ ਗ੍ਰਿਫਤਾਰ ਕਰਦੀ ਹੈ, ਫਸਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਅਸੀਂ ਰੈਜ਼ਿਸਟ ਕਰਾਂਗੇ, ਪ੍ਰੋਟੈਸਟ ਕਰਾਂਗੇ ਔਰ ਕੋਈ ਨਾ ਕੋਈ ਐਕਸ਼ਨ ਵੀ ਕਰਾਂਗੇ। ਇਹ ਸੰਤਾਂ ਨੂੰ ਕਹਿ ਕੇ ਆਏ ਸੀ। ਔਰ ਜਦ 20 ਤਰੀਕ ਨੂੰ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉੱਥੇ ਪੁਲਿਸ ਅੰਨ੍ਹੇਵਾਹ ਗੋਲੀ ਚਲਾਉਂਦੀ ਹੈ, 13 ਸਿੰਘ ਸ਼ਹੀਦ ਹੁੰਦੇ ਨੇ। ਅਗਲੇ ਦਿਨ ਵੈਸੇ ਇਹਨਾਂ ਨੇ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਰੱਖਿਆ ਸੀ, ਪਰ ਅਗਲੇ ਦਿਨ ਹੀ ਇਹਨਾਂ ਨੇ ਆਪਣੀ ਤਿਆਰੀ ਵਿੱਢ ਲਈ ਔਰ ਇੱਕ ਜਸਟ ਟੈਸਟ ਦੇ ਤੌਰ ਤੇ ਇੱਕ ਵਾਰੀ ਸਤਨਾਮ ਸਿੰਘ ਤੇ ਗਜਿੰਦਰ ਸਿੰਘ ਸ਼੍ਰੀਨਗਰ ਦੀ ਫਲਾਈਟ ਲੈ ਕੇ ਗਏ ਨੇ ਤੇ ਪੈਸੇ ਇੰਨੇ ਕੁ ਸੀ ਕਿ ਵਾਪਸੀ ਤੇ ਬੱਸ ਤੇ ਆਏ, ਇੱਕ ਵਾਰੀ ਦੇ ਹੀ ਪੈਸੇ ਸੀਗੇ। ਸੋ ਵਾਪਸ ਆ ਕੇ ਆਪਣੀ ਤਿਆਰੀ ਵਿੱਢੀ, 5 ਸਿੰਘਾਂ ਦੀ ਡਿਊਟੀ ਲੱਗੀ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੈਸੇ ਪੱਖੋਂ ਸਾਰੇ ਹੀ ਬਹੁਤ ਅਮੀਰ ਸੀਗੇ, ਮਤਲਬ ਹੈ ਹੀ ਨਹੀਂ ਸੀ ਉਹਨਾਂ ਦੇ ਕੋਲ, ਟਿਕਟਾਂ ਲੈਣ ਨੂੰ ਵੀ ਨਹੀਂ ਸੀ ਹੈਗੇ ਤੇ ਪਰ ਸੋਚ ਪੱਖੋਂ ਉਹ ਜਜ਼ਬੇ ਨਾਲ ਭਰਪੂਰ ਸੀਗੇ। ਤੇ ਉਸ ਵੇਲੇ ਬੱਬਰ ਖਾਲਸਾ ਦੇ ਮੁਖੀ ਜਥੇਦਾਰ ਤਲਵਿੰਦਰ ਸਿੰਘ ਬੱਬਰ ਸੀਗੇ, ਉਹਨਾਂ ਨੇ ਇਹਨਾਂ ਦੀ ਪੈਸੇ ਦੇ ਮਾਈਕ ਪੱਖੋਂ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਟਿਕਟਾਂ ਲੈਣ। ਸੋ ਬੱਬਰ ਖਾਲਸਾ ਨਾਲ ਬਹੁਤ ਪਿਆਰ ਸੀ। ਨਾਗੋ ਕੇ ਗਰੁੱਪ ਜਥੇਦਾਰ ਸੁਖਦੇਵ ਸਿੰਘ, ਜਥੇਦਾਰ ਵਧਾਵਾ ਸਿੰਘ ਜਿਹੜੇ ਹੁਣ ਵੀ ਨੇ, ਉਹਨਾਂ ਨੇ ਵੀ ਆਪਣੇ ਸੰਦੇਸ਼ 'ਚ ਇਹੀ ਕਿਹਾ ਕਿ ਉਸ ਦਿਨ ਤੋਂ ਲੈ ਕੇ ਅੱਜ ਮਰਨ ਤੱਕ ਅਸੀਂ ਆਪਣੀ ਸਾਂਝ ਪੁਗਾਈਏ। ਸੋ ਜਦੋਂ ਜਹਾਜ਼ ਲੈ ਕੇ ਚਲੇ ਗਏ ਨੇ, ਉਸ ਵੇਲੇ ਆਸਟ੍ਰੇਲੀਆ ਦੇ ਵਿੱਚ ਇੱਕ ਕਾਮਨਵੈਲਥ ਕਾਨਫਰੰਸ ਚੱਲ ਰਹੀ ਸੀ ਤੇ ਸਾਰੀ ਦੁਨੀਆ ਦੇ ਮੁਲਕ ਉੱਥੇ ਇਕੱਠੇ ਹੋਏ ਸੀ। ਸੋ ਇੰਦਰਾ ਗਾਂਧੀ ਨੇ ਉੱਥੇ ਆਪਣਾ ਰੋਣਾ ਪਿੱਟਣਾ ਪਾਇਆ ਔਰ ਸਾਰੇ ਮੁਲਕਾਂ ਨੇ ਜਨਰਲ ਜ਼ਿਆਉਲ ਹਕ ਨੂੰ ਜਿਹੜੇ ਪ੍ਰੈਜ਼ੀਡੈਂਟ ਸੀਗੇ ਪਾਕਿਸਤਾਨ ਦੇ, ਉਹਨਾਂ ਤੇ ਜ਼ੋਰ ਪਾਇਆ ਤੇ ਉਹਨਾਂ ਨੇ ਕਮਾਂਡੋ ਐਕਸ਼ਨ ਰਾਹੀਂ ਇਹਨਾਂ ਦੀ ਸਾਰਿਆਂ ਦੀ ਗ੍ਰਿਫਤਾਰੀ ਕੀਤੀ। ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੂੰ ਕਾਫੀ ਸਖਤ ਡਿਟੈਂਸ਼ਨਸ ਦੇ ਵਿੱਚ ਰੱਖਿਆ ਗਿਆ। ਉਹਨੂੰ ਫੌਜ ਦੀ ਡਿਟੈਂਸ਼ਨ ਕਹਿੰਦੇ ਨੇ, ਮਿਲਟਰੀ ਡਿਟੈਂਸ਼ਨ ਦੇ ਵਿੱਚ ਰਹੇ ਨੇ। ਇੰਨੀ ਸਖਤੀ ਸੀਗੀ ਕਿ 5 ਨੂੰ ਅਲੱਗ-ਅਲੱਗ ਰੱਖਿਆ ਗਿਆ, ਅਲੱਗ-ਅਲੱਗ ਸੈੱਲ ਔਰ ਦੂਰ-ਦੂਰ, ਔਰ ਇੱਕ ਦੂਜੇ ਨੂੰ ਮਿਲਣ ਵੀ ਨਹੀਂ ਸੀ ਦਿੱਤਾ ਜਾਂਦਾ ਤੇ ਅੰਦਰ ਹੀ ਸਾਰਾ ਕਾਰ-ਵਿਹਾਰ ਕਰਨਾ ਪੈਂਦਾ ਸੀ ਇੱਕ ਸੈੱਲ ਦੇ ਵਿੱਚ। ਲੇਕਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਫਿਰ ਜਦੋਂ ਸਟੇਜ ਤੋਂ ਇਹਨਾਂ ਨੂੰ ਆਪਣਾ ਭਰਾ ਇੱਕ ਬੜੇ ਸਤਿਕਾਰ ਤਰੀਕੇ ਦੇ ਨਾਲ ਇਹਨਾਂ ਦੀ ਗੱਲ ਸੰਗਤ ਸਾਹਮਣੇ ਰੱਖੀ ਔਰ ਉਹਨਾਂ ਨੇ ਤੁਲਨਾ ਕੀਤੀ ਕਿ ਕਿਵੇਂ ਪਾਂਡੇ ਬ੍ਰਦਰਸ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਜਹਾਜ਼ ਅਗਵਾ ਕੀਤਾ, ਉਹਨਾਂ ਨੂੰ ਮੰਤਰਾਲੇ ਦਿੱਤੇ ਗਏ ਨੇ ਤੇ ਗੁਰੂ ਕੇ ਲਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਦਬ ਲਈ, ਇੱਕ ਸਿੱਖ ਲਈ, ਆਪਣੇ ਇਸ਼ਟ ਲਈ ਜਹਾਜ਼ ਅਗਵਾ ਕੀਤਾ ਤੇ ਉਹਨਾਂ ਨੂੰ ਦੇਸ਼ ਨਿਕਾਲਾ। ਫਿਰ ਉਹਨਾਂ ਦੇ ਜਿਹੜੇ ਬਚਨ ਸੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਲਈ ਤੇ ਇੱਕ ਸਰਦਾਰ ਗੁਰਚਰਨ ਸਿੰਘ ਟੌੜਾ ਨੇ ਆਪਣਾ ਖਾਸ ਸੁਨੇਹਾ, ਜਿਹੜੇ ਜਥੇ ਜਾਇਆ ਕਰਦੇ ਸੀ ਹਰ 6 ਮਹੀਨੇ ਬਾਅਦ, ਉਦੋਂ ਇੱਕ ਜਥੇ 'ਚ ਭਾਈ ਮਨਜੀਤ ਸਿੰਘ ਕਲਕੱਤਾ ਗਏ ਸੀ, ਉਹਨਾਂ ਦੇ ਰਾਹੀਂ ਉਦੋਂ ਜਿਹੜਾ ਵੀ ਜਥਾ ਜਾਂਦਾ ਸੀ ਤੇ ਜਿਹੜਾ ਹੈੱਡ ਹੁੰਦਾ ਸੀ ਉਹਦੀ ਉਹਨੂੰ ਇੱਕ ਚਾਹ ਪਾਣੀ ਤੇ ਸਾਰਿਆਂ ਨੂੰ ਸੱਦਿਆ ਕਰਦੇ ਸੀ। ਤੇ ਜਦੋਂ ਇਹ ਮਿਲੇ ਨੇ ਤੇ ਇਹਨਾਂ ਨੇ ਟੌੜਾ ਸਾਹਿਬ ਦਾ ਮੈਸੇਜ ਦਿੱਤਾ ਕਿ ਜਿਹੜੇ ਹਾਈਜੈਕਰਸ ਤੁਹਾਡੇ ਕੋਲ ਆਏ ਨੇ ਉਹ ਸਾਡੀ ਕੌਮ ਦੇ ਬੱਚੇ ਨੇ, ਉਹਨਾਂ ਦੀ ਸੰਭਾਲ ਕਰਨਾ, ਉਹਨਾਂ ਦੀ ਦੇਖ ਰੇਖ ਕਰਨਾ। ਤੇ ਉਹਨਾਂ ਨੇ ਕਿਹਾ ਕਿ ਟੌੜਾ ਸਾਹਿਬ ਨੂੰ ਕਹਿ ਦੇਣਾ ਕਿ ਅਸੀਂ ਪੂਰਾ ਖਿਆਲ ਰੱਖਾਂਗੇ।
ਉਸ ਤੋਂ ਬਾਅਦ ਫਿਰ ਇਹਨਾਂ ਤੇ ਸਾਰੀ ਨਰਮੀ ਸ਼ੁਰੂ ਹੋਈ ਹੈ। ਡਾਕਟਰ ਗੰਗਾ ਸਿੰਘ ਢਿੱਲੋਂ ਦਾ ਵੀ ਇਹਦੇ 'ਚ ਰੋਲ ਹੈ। ਸੋ ਪਰ ਜਿਹੜੀ ਇਹਨਾਂ ਦੀ ਸਿਵਿਲੀਅਨ ਜੇਲ੍ਹ ਦੇ ਵਿੱਚ ਸ਼ਿਫਟਿੰਗ ਹੁੰਦੀ ਹੈ ਉਹ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਹੁੰਦੀ ਹੈ। ਉਦੋਂ ਤੱਕ ਇਹ ਰਹੇ ਮਿਲਟਰੀ ਡਿਟੈਂਸ਼ਨਸ ਦੇ ਵਿੱਚ ਹੀ ਨੇ। ਲਾਈਫ ਇੱਦਾਂ ਹੀ ਚੱਲਦੀ ਗਈ। 13 ਸਾਲ 4 ਮਹੀਨੇ ਇਹਨਾਂ ਨੇ ਜੇਲ੍ਹ ਕੱਟੀ ਤੇ ਜਿਸ ਦਿਨ ਇਹ ਰਿਹਾ ਹੁੰਦੇ ਨੇ, ਮੇਰੇ ਖਿਆਲ ਹੈ ਨਵੰਬਰ 1994 ਸੀ, ਉਸ ਦਿਨ ਮੈਂ ਤੇ ਵਧਾਵਾ ਸਿੰਘ ਬੱਬਰ ਅਸੀਂ ਇਹਨਾਂ ਨੂੰ ਜੇਲ੍ਹ ਦੇ ਬਾਹਰ ਲੈਣ ਵੀ ਗਏ ਸੀ। ਕੋਟ ਲਖਪਤ ਜੇਲ੍ਹ ਦੇ ਬਾਹਰ ਅਸੀਂ ਇਹਨਾਂ ਨੂੰ ਰਿਸੀਵ ਕੀਤਾ ਸੀਗਾ। ਆਏ ਸਾਰੇ ਅਲੱਗ-ਅਲੱਗ ਸੀਗੇ, ਜਿਵੇਂ ਜਿਵੇਂ ਦਿਨ ਪੂਰੇ ਹੁੰਦੇ ਗਏ ਤੇ ਉਹਨਾਂ ਨੂੰ ਰਿਹਾਈਆਂ ਦਿੱਤੀਆਂ। ਫਿਰ ਇਹਨਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਪਾਕਿਸਤਾਨ ਛੱਡ ਜਾਓ, ਕਿਉਂਕਿ ਭਾਰਤ ਸਰਕਾਰ ਜ਼ੋਰ ਪਾ ਰਹੀ ਸੀ ਕਿ ਇਹਨਾਂ ਨੂੰ ਵਾਪਸ ਕੀਤਾ ਜਾਵੇ। ਹਾਲਾਂਕਿ ਉਹਨਾਂ ਨੇ ਆਪਣੀ ਸਜ਼ਾ ਵੀ ਭੁਗਤ ਲਈ ਸੀ ਔਰ ਇੰਟਰਨੈਸ਼ਨਲ ਕਾਨੂੰਨ ਕਹਿੰਦਾ ਕਿ ਇੱਕ ਕ੍ਰਾਈਮ ਦੀ ਇੱਕ ਵਾਰੀ ਹੀ ਸਜ਼ਾ ਹੁੰਦੀ ਹੈ, ਤੁਸੀਂ 2 ਵਾਰ ਸਜ਼ਾ ਨਹੀਂ ਕਰ ਸਕਦੇ। ਪਰ ਇਹਦੇ ਬਾਵਜੂਦ ਭਾਰਤ ਸਰਕਾਰ ਦਾ ਇੱਕ ਦਬਾਅ ਸੀ ਕਿ ਇਹਨਾਂ ਨੂੰ ਵਾਪਸ ਕੀਤਾ ਜਾਏ ਤੇ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਤੁਸੀਂ 6 ਮਹੀਨੇ ਤੱਕ ਇਸ ਦੇਸ਼ 'ਚੋਂ ਸਾਰੇ ਚਲੇ ਜਾਓ। ਨਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ 1984 ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ 9 ਸਿੰਘ ਸੀ, ਉਹਨਾਂ ਨੇ ਜਿਹੜੀ ਹਾਈਜੈਕਿੰਗ ਕੀਤੀ ਸੀ ਉਹ ਵੀ ਨਾਲ ਹੀ ਸੀ। ਸੋ ਇਹ 14 ਜਾਣੇ ਸੀ, ਪਰ 14 ਵਿੱਚੋਂ 2 ਬਰੀ ਕਰ ਦਿੱਤੇ ਗਏ ਸੀ ਪਹਿਲਾਂ, ਹੁਣ ਇਹ 12 ਸੀ। ਸੋ 12 ਨੂੰ ਇਹ ਹਦਾਇਤ ਦਿੱਤੀ ਗਈ ਤੇ ਸਾਰੇ ਚਲੇ ਗਏ। ਭਾਜੀ ਉੱਥੇ ਰਹਿ ਗਏ, ਇਹ ਨਹੀਂ ਗਏ। ਬਾਅਦ 'ਚ ਕਾਫੀ ਇਹਨਾਂ ਤੇ ਵੀ ਜ਼ੋਰ ਪਾਇਆ ਗਿਆ ਕਿ ਤੁਸੀਂ ਇੱਕ ਵਾਰ ਜ਼ਰੂਰ ਜਾਓ, ਸਾਡੇ ਤੇ ਪ੍ਰੈਸ਼ਰ ਆ, ਨਹੀਂ ਤਾਂ ਭਾਰਤ ਸਰਕਾਰ ਤੁਹਾਡੀ ਮੰਗ ਕਰ ਰਿਹਾ। ਫਿਰ ਇਹਨਾਂ ਨੇ ਵੀ ਇੱਕ ਜਰਮਨ ਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਜਰਮਨ 에ਅਰਪੋਰਟ ਤੇ ਉਤਰਦੇ ਨੇ, ਭਾਰਤ ਸਰਕਾਰ ਕੋਲੋਂ ਗੱਲ ਪਹੁੰਚੀ ਹੋਈ ਸੀ, ਅੱਗੇ ਭਾਰਤ ਸਰਕਾਰ ਖੜੀ ਸੀ। ਉਹਨਾਂ ਨੇ ਜਰਮਨ ਅਥਾਰਟੀਜ਼ ਨੂੰ ਕਿਹਾ ਕਿ ਸਾਡੇ ਹਵਾਲੇ ਕਰੋ, ਇਹ ਸਾਡਾ ਵਾਂਟਡ ਹੈ। ਪਰ ਜਰਮਨ ਸਰਕਾਰ ਨੇ ਇੱਦਾਂ ਨਹੀਂ ਕੀਤਾ। ਉਹਨਾਂ ਨੇ ਐਂਟਰੀ ਨਹੀਂ ਦਿੱਤੀ, ਪਰ ਜਿੱਥੋਂ ਆਏ ਉੱਥੇ ਵਾਪਸ ਭੇਜ। ਸੋ ਅਗਲੇ ਜਹਾਜ਼ 'ਚ ਇਹਨਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਸੋ ਲੀਗਲੀ ਉਹ ਵਾਪਸ ਪਾਕਿਸਤਾਨ ਪਹੁੰਚ ਗਏ। ਉਸ ਦਿਨ ਤੋਂ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਹੁਣ ਬਾਕੀ ਦੀ ਜ਼ਿੰਦਗੀ ਇੱਥੇ ਹੀ ਬਿਤਾਵਾਂਗਾ। ਬਹੁਤ ਸਾਰੇ ਉਹਨਾਂ ਨੂੰ ਸੱਦੇ ਵੀ ਗਏ, ਬਹੁਤ ਸਾਰੇ ਆਫਰਸ ਵੀ ਗਏ, ਹਰ ਤਰ੍ਹਾਂ ਦੇ ਆਫਰਸ ਵੀ ਗਏ, ਪਰ ਉਹਨਾਂ ਨੇ ਇੱਕ ਹੀ ਗੱਲ ਰੱਖੀ ਕਿ ਮੈਂ ਸਿਰ ਚੁੱਕ ਕੇ ਜ਼ਿੰਦਗੀ ਜੀ ਹੈ ਤੇ ਹੁਣ ਸਿਰ ਝੁਕਾ ਕੇ ਵਾਪਸ ਨਹੀਂ ਜਾਣਾ। ਔਰ ਇਹ ਗੱਲਾਂ ਉਹਨਾਂ ਨੇ ਆਪਣੀ ਬੋਲਾਂ ਰਾਹੀਂ, ਲਿਖਤਾਂ ਰਾਹੀਂ, ਚਾਹੇ ਕਵਿਤਾ ਹੋਣ ਚਾਹੇ ਲੇਖ ਹੋਣ, ਬੜਾ ਸਪਸ਼ਟ ਕਿਹਾ ਕਿ ਮੈਂ ਉਸ ਮੁਲਕ 'ਚ ਹੁਣ ਵਾਪਸ ਨਹੀਂ ਜਾਣਾ, ਮੈਂ ਹੁਣ ਇੱਥੇ ਹੀ ਰਹਾਂਗਾ, ਕਿਉਂਕਿ ਮੈਂ ਸਿਰ ਝੁਕਾਉਣਾ ਨਹੀਂ ਹੈ ਦੁਸ਼ਮਣ ਅੱਗੇ। ਸੋ ਉੱਥੇ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਿਤਾਉਣਾ ਸ਼ੁਰੂ ਕੀਤਾ। ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀ। 2020 ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ, ਯਾਨੀ ਹਰਪ੍ਰੀਤ ਸਿੰਘ ਉਦੋਂ ਜਥੇਦਾਰ ਸਨ, ਇਹਨਾਂ ਨੇ ਉਹਨਾਂ ਦੀਆਂ ਪੰਥਕ ਕਾਲਨਾਵਾਂ ਤੇ ਸੇਵਾ ਨੂੰ ਮੁੱਖ ਰੱਖਦੇ ਹੋਏ ਜਲਾਵਤਨ ਸਿੱਖ ਯੋਧੇ ਦਾ, ਪਹਿਲਾਂ ਪੰਥ ਸੇਵਕ ਦਾ, ਫਿਰ ਜਲਾਵਤਨ ਸਿੱਖ ਯੋਧੇ ਦਾ ਖਿਤਾਬ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ। ਧੰਨਵਾਦੀਆਂ ਸੀ 5 ਸਿੰਘ ਸਾਹਿਬਾਨਾਂ ਦੇ ਜਿਨ੍ਹਾਂ ਨੇ ਇਹ ਫੈਸਲਾ ਲਿਆ। ਪਿਛਲੇ ਸਾਲ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਉੱਥੇ ਅਸੈਸੀਨੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਫਿਰ ਇੱਕ ਵਾਰ ਜੀਵਨ ਉੱਥੇ ਉਥਲ ਪੁਥਲ ਹੋਈ। ਇਹ ਨਨਕਾਣਾ ਸਾਹਿਬ ਰਹਿ ਰਹੇ ਸੀ। ਇਹਨਾਂ ਨੇ ਲੀਜ਼ ਤੇ ਉੱਥੇ 99 ਇਅਰਸ ਦੇ ਲੀਜ਼ ਤੇ 17 ਕਿੱਲੇ ਜ਼ਮੀਨ ਲੈ ਲਈ ਸੀ ਤੇ ਖੇਤੀ ਕਰਦੇ ਸੀ ਤੇ ਨਾਲ 2 ਸਿੱਖ ਨੌਜਵਾਨ ਰੱਖੇ ਸੀ ਤੇ ਉਹਨਾਂ ਦਾ ਇੱਕ ਉਹਨਾਂ 'ਚੋਂ ਮੈਰਿਡ ਸੀ ਤੇ ਨਨਕਾਣਾ ਸਾਹਿਬ ਦੀ ਹੀ ਇੱਕ ਸਿੱਖ ਲੜਕੀ ਨਾਲ ਮੈਰਿਡ ਸੀ। ਤੇ ਕਿਉਂਕਿ ਇਹਨਾਂ ਨੂੰ ਲੀਜ਼ ਤੇ ਨਹੀਂ ਸੀ ਮਿਲ ਸਕਦੀ ਤੇ ਜਿਹੜਾ ਨਨਕਾਣਾ ਸਾਹਿਬ ਦੀ ਸਿੱਖ ਲੜਕੀ ਸੀ ਉਹਦੇ ਨਾਂ ਤੇ ਲੀਜ਼ ਤੇ ਉਹ ਪੱਟੇ ਤੇ ਜ਼ਮੀਨ ਮਿਲੀ ਹੋਈ ਸੀ। ਉੱਥੇ ਹੀ ਇਹ ਰਹਿਣ ਲੱਗ ਪਏ। ਇਹਨਾਂ ਨੇ ਘਰ-ਬਾਰ ਉੱਥੇ ਪਾ ਲਿਆ, ਘਰ ਵੀ ਉੱਥੇ ਹੀ ਪਾ ਲਿਆ, ਉਸੇ ਜ਼ਮੀਨ ਦੇ ਉੱਤੇ ਹੀ, ਤੇ ਉੱਥੇ ਰਹਿੰਦੇ ਸੀਗੇ। ਬਟ ਪਿਛਲੇ ਸਾਲ ਉਸ ਤੋਂ ਬਾਅਦ ਫਿਰ ਸਰਕਾਰ ਨੇ ਦਬਾਅ ਪਾਇਆ ਕਿ ਤੁਹਾਡੀ ਵੀ ਜਾਨ ਨੂੰ ਖਤਰਾ ਹੈ, ਅਸੀਂ ਕੁਝ ਲੋਕ ਫੜੇ ਨੇ ਜਿਨ੍ਹਾਂ ਕੋਲ ਤੁਹਾਡੀ ਵੀ ਫੋਟੋ ਹੈ, ਤੁਹਾਡਾ ਵੀ ਸਪੌਟ ਲਾਉਣ ਲਈ ਉਹਨਾਂ ਨੂੰ ਵੀ ਕਿਹਾ ਗਿਆ। ਤੇ ਉਹਨਾਂ ਨੇ ਕਿਹਾ 8 ਜਾਣੇ ਨੇ, ਔਰ ਉਹਦੇ 'ਚ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਵੀ ਇੱਕ ਹੈ, ਉਹਨੂੰ ਵੀ ਦੱਸ ਦਿਓ। ਉਹਨਾਂ ਨੇ ਕਿਹਾ ਬੇਇੰਤਹਾ ਪੈਸਾ ਭਾਰਤ ਸਰਕਾਰ ਨੇ ਪਾਕਿਸਤਾਨ 'ਚ ਸੁੱਟ ਦਿੱਤਾ ਇਸ ਕੰਮ ਲਈ। ਸੋ ਇਹਨਾਂ ਨੂੰ ਫਿਰ ਉੱਥੋਂ ਜਾਣਾ ਪਿਆ। ਇੱਕ ਤਰ੍ਹਾਂ ਦੀ ਫਿਰ ਨਵੀਂ ਕੈਦ ਸ਼ੁਰੂ ਹੋਈ।
ਪਹਿਲਾਂ ਹੀ 3 ਸਾਲ ਪਹਿਲਾਂ ਇਹਨਾਂ ਨੂੰ ਹਾਰਟ ਅਟੈਕ ਆਇਆ ਸੀ, ਉਹਦੇ ਤੋਂ ਰਿਕਵਰ ਹੋਏ ਸੀ ਅਜੇ, ਬਟ ਇਹਨਾਂ ਨੂੰ ਜਾਣਾ ਪਿਆ, ਇਹਨਾਂ ਨੂੰ ਕਿ ਸਾਰਿਆਂ ਨੂੰ ਜਾਣਾ ਪਿਆ, ਜਿੰਨੇ ਵੀ ਹੋਰ ਸਿੰਘ ਸੀਗੇ ਉਹਨਾਂ ਸਾਰੇ ਜਿਹੜੇ ਸੰਘਰਸ਼ੀਲ ਸਿੰਘ ਨੇ, ਜਿਹੜੇ ਜੱਲਾ ਵਤਨ ਨੇ, ਉੱਥੋਂ ਸਭ ਨੂੰ ਉੱਥੋਂ ਜਾਣਾ ਪਿਆ। ਸੋ ਉਸ ਤੋਂ ਬਾਅਦ ਫਿਰ ਘੱਟ ਹੀ ਉਹਨਾਂ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਸਰਗਰਮੀਆਂ ਸੀ ਉਹ ਘੱਟ ਗਈਆਂ, ਕੁਦਰਤੀ ਗੱਲ ਸੀਗੀ, ਬਟ ਉਹ ਚੜ੍ਹਦੀ ਕਲਾ 'ਚ ਰਹੇ ਔਰ ਉਹ ਆਪਣੀਆਂ ਲਿਖਤਾਂ ਬੋਲਾਂ ਦੇ ਵਿੱਚ ਭੰਡਾਰ ਛੱਡ ਗਏ ਨੇ ਸਾਡੇ ਸਾਰਿਆਂ ਦੇ। ਉਹ ਇਕੱਲੇ ਦਲ ਖਾਲਸਾ ਲਈ ਨਹੀਂ ਹੈ, ਸਾਡੇ ਨੌਜਵਾਨਾਂ ਲਈ ਨਹੀਂ ਹੈ, ਸਾਰਿਆਂ ਲਈ ਹੈ। ਜਿਹੜਾ ਵੀ ਉਹਦੇ ਤੋਂ ਸੇਧ ਲੈ ਸਕਦਾ, ਕੋਈ ਸਿੱਖ ਸਕਦਾ, ਕੋਈ ਤਜਰਬਾ ਖੱਟ ਸਕਦਾ, ਉੱਥੋਂ ਲੈ ਸਕਦਾ। ਔਰ ਇਹੀ ਸਾਡਾ ਉਹ ਵੱਡਮੁੱਲਾ ਖਜ਼ਾਨਾ ਸਾਡੇ ਲਈ ਛੱਡ ਕੇ ਗਏ। ਸਰੀਰਕ ਤੌਰ ਤੇ ਭਾਵੇਂ ਚਲੇ ਗਏ ਨੇ, ਬਟ ਆਪਣੀਆਂ ਯਾਦਾਂ ਛੱਡ ਗਏ ਨੇ, ਤਜਰਬੇ ਛੱਡ ਗਏ ਨੇ, ਸਾਨੂੰ ਇੱਕ ਰਸਤੇ ਤੇ ਪਾ ਕੇ ਗਏ ਨੇ। ਔਰ ਇਹ ਕਹਿ ਕੇ ਗਏ ਨੇ ਉਸ ਦਿਨ ਫੋਨ ਤੇ ਵੀ ਕਿ ਤੁਸੀਂ ਸੰਘਰਸ਼ ਜਾਰੀ ਰੱਖਣਾ। ਇੱਕ ਗੱਲ ਮੈਂ ਹੋਰ ਦੱਸਾਂ ਕਿ ਉਹ ਅਕਾਲ ਤਖਤ ਸਾਹਿਬ ਤੋਂ ਲਾਗੂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਪੱਕੇ ਧਾਰਨੀ ਸੀ। ਉਹ ਮਰਿਆਦਾ ਦੇ ਨਾਲ ਛੇੜਛਾੜ ਜਾਂ ਮਰਿਆਦਾ ਦੇ ਪ੍ਰਤੀ ਕੋਈ ਵੀ ਮੰਦ ਭਾਵਨਾ ਉਹ ਉਹਨਾਂ ਕੋਲ ਬਰਦਾਸ਼ਤ ਨਹੀਂ ਸੀ ਹੁੰਦੀ। ਔਰ ਉਹ ਉਸੇ ਵੇਲੇ ਉਹਨਾਂ ਦੀ ਕਲਮ ਬੋਲ ਪੈਂਦੀ ਸੀ, ਚਾਹੇ ਫਿਰ ਆਪਣੇ ਵੀ ਨਾਰਾਜ਼ ਕਿਉਂ ਨਾ ਹੋ ਜਾਣ। ਇਸ ਗੱਲ ਲਈ ਉਹ ਹਮੇਸ਼ਾ ਕਹਿੰਦੇ ਰਹੇ ਨੇ ਕਿ ਇਹੀ ਇੱਕ ਕੇਂਦਰ ਬਿੰਦੂ ਹੈ, ਸੈਂਟਰਲ ਪੁਆਇੰਟ ਹੈ ਜਿਸ ਤੇ ਅਸੀਂ ਸਾਰੇ ਇਕੱਠੇ ਹੋ ਸਕਦੇ ਹਾਂ। ਬਾਕੀ ਸਾਡੇ ਵੱਖਰੇਵੇਂ ਹਨ, ਉਹ ਕੋਈ ਗੱਲ ਨਹੀਂ, ਪੋਲੀਟੀਕਲ ਆਈਡੀਓਲੋਜੀ ਅਲੱਗ-ਅਲੱਗ ਹੈ, ਉਹਦੀ ਵੀ ਕੋਈ ਗੱਲ ਨਹੀਂ, ਪਰ ਅਗਰ ਇਕੱਠੇ ਹੋਣਾ ਤੇ ਅਕਾਲ ਤਖਤ ਦੇ ਥੱਲੇ ਤੇ ਸਿੱਖ ਰਹਿਤ ਮਰਿਆਦਾ ਨੂੰ ਮੰਨ ਕੇ ਇਕੱਠੇ ਹੋਇਆ ਜਾ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਗੱਲ ਉਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰੀ ਵੀ ਔਰ ਲਿਖੀ ਵੀ। ਅੱਜ ਪਰਮਾਤਮਾ ਦੀ ਰਜ਼ਾ ਚਲੇ ਗਏ ਨੇ ਔਰ ਇਹ ਮੰਨਣੀ ਵੀ ਪੈਂਦੀ ਹੈ। ਔਰ ਸੰਘਰਸ਼ ਦੇ ਵਿੱਚ ਤਾਂ ਵੈਸੇ ਹੀ ਸਾਨੂੰ ਨਿਤ ਦਿਨ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਸੀ, ਹੁਣ ਵੀ ਦੇਖਣੀਆਂ ਪੈ ਰਹੀਆਂ ਨੇ, ਅੱਗੇ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਔਰ ਅਸੀਂ ਕਰ ਰਹੇ ਹਾਂ। ਔਰ ਪਰਮਾਤਮਾ ਦੀ ਸਾਡੇ ਤੇ ਬਹੁਤ ਕਿਰਪਾ ਸਾਰਿਆਂ ਤੇ ਕਿ ਅਸੀਂ ਉਹਨਾਂ ਨੂੰ ਮਾਨ ਤਾਨ ਵੀ ਦਿੱਤਾ ਔਰ ਉਸ ਦੀ ਰਜ਼ਾ ਨੂੰ ਮੰਨਿਆ ਵੀ। ਸੋ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਆਏ ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਇਸ ਗੁਰਮਤਿ ਸਮਾਗਮ ਦੇ ਵਿੱਚ ਆਏ ਨੇ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਉਸ ਬੇਵਤਨੇ ਸਿੱਖ ਨੂੰ ਜੋ ਪਿਆਰ ਸਤਿਕਾਰ ਦਿੱਤਾ, ਉਸ ਦਾ ਬਹੁਤ-ਬਹੁਤ ਧੰਨਵਾਦ। ਜਿਹੜੇ ਸਿੰਘ, ਜਿਹੜੇ ਆਗੂ ਇੱਥੇ ਆਏ ਨੇ, ਜਿਹੜੇ ਇੱਥੇ ਨਹੀਂ ਪਹੁੰਚ ਸਕੇ, ਜਥੇਦਾਰ ਜਗਤਾਰ ਸਿੰਘ ਹਵਾਰਾ, ਜਥੇਦਾਰ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਪਿਓਰਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਸਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ 2 ਸ਼ਬਦ ਭੇਜੇ ਨੇ। ਬੱਬਰ ਖਾਲਸਾ ਨੇ ਵੀ ਭੇਜੇ ਨੇ। ਸਾਰਿਆਂ ਦਾ ਵੀ ਧੰਨਵਾਦ। ਦੁਨੀਆ ਭਰ ਦੇ ਵਿੱਚ ਉਹਨਾਂ ਦੇ ਗੁਰਮਤਿ ਸਮਾਗਮ, ਸ਼ਰਧਾਂਜਲੀ ਸਮਾਗਮ ਹੋ ਰਹੇ ਨੇ, ਕੈਨੇਡਾ, ਅਮਰੀਕਾ, UK, ਯੂਰਪ, ਆਸਟ੍ਰੇਲੀਆ, ਹਰ ਜਗ੍ਹਾ ਤੇ ਹੋ ਰਹੇ ਨੇ। ਉਹਨਾਂ ਸਾਰਿਆਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।